ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈ ਕ੍ਰਿਸਟੀ ਨੋਇਮ, ਉਹ ਸੈਨੇਟਰਸ ਦੇ ਅੱਗੇ ਪੇਸ਼ ਹੋਈ ਆ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸ਼ਟਡਾਊਨ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਤੇ ਬਹੁਤ ਵੱਡਾ ਜਿਹੜਾ ਅਸਰ ਪਿਆ ਹੋਇਆ ਹੈਗਾ। ਨੋਇਮ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਅਕੰਪਲਿਸ਼ਮੈਂਟਸ ਹੈਗੀਆਂ, ਉਹ ਦੱਸੀਆਂ ਹੈਗੀਆਂ ਲਾ ਮੇਕਰਸ ਨੂੰ, ਸਟੇਟ ਜੁਡੀਸ਼ੀਅਲ ਕਮੇਟੀ ਨੂੰ। ਕਹਿੰਦੇ ਵੀ ਜੇ ਸ਼ਟਡਾਊਨ ਕੀਤਾ ਗਿਆ ਵੀ ਕਿਸ ਤਰ੍ਹਾਂ ਇਹਦਾ ਅਸਰ ਪਊਗਾ, ਖਾਸ ਕਰਕੇ ਏਅਰ ਟਰੈਵਲ ਬਹੁਤ ਜ਼ਿਆਦਾ ਡਿਫਿਕਲਟ ਹੈਗਾ। ਸੈਨੇਟ ਡੈਮੋਕ੍ਰੇਟਸ ਨੇ ਕਿਹਾ ਵੀ ਅਸੀਂ ਫੰਡਿੰਗ ਨਹੀਂ ਕਰਨੀ ਡਿਪਾਰਟਮੈਂਟ ਦੀ, ਤੇ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ ਹੈਗੀ। ਦੋ ਲੋਕਾਂ ਦੀ ਮੌਤ, ਦੋ ਸਿਟੀਜ਼ਨਸ ਦੀ ਮੌਤ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਏਜੰਟਸ ਵੱਲੋਂ ਹੋਈ ਆ, ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈ। ਰਿਪਬਲਿਕਨਸ ਨੇ ਇਹ ਹੀਅਰਿੰਗ ਕਾਲ ਕੀਤੀ ਸੀ ਜਸਟ ਡੇਜ਼ ਆਫਟਰ ਸੀਬੀਪੀ ਆਫੀਸਰਸ ਨੇ ਜੋ ਦੋ ਜਾਣਿਆਂ ਨੂੰ, ਐਲੈਕਸ ਪ੍ਰੈਟੀ ਨੂੰ ਜਨਵਰੀ ਮਹੀਨੇ 'ਚ ਮਾਰਿਆ ਸੀ ਤੇ ਇੱਕ ਬੀਬੀ ਨੂੰ ਜੋ ਮਾਰਿਆ ਸੀਗਾ। ਪਿਛਲੇ ਮਹੀਨੇ ਆਈਸ ਤੇ ਸੀਬੀਪੀ ਨੇ ਇਹ ਕਿਹਾ ਵੀ ਉਹਨਾਂ ਦੀ ਕਮਾਂਡ ਦੇ ਅੰਡਰ ਜੋ ਨੋਇਮ ਆ, ਉਸ ਨੂੰ ਇਸ ਦੇ ਬਾਰੇ ਨਹੀਂ ਪਤਾ ਸੀ। ਹਾਲਾਂਕਿ ਉਹਨਾਂ ਨੇ ਕਾਫੀ ਜਿਹੜੇ ਸਟੇਟਮੈਂਟਸ ਵੀ ਇਹਦੇ ਵਿੱਚ ਦਿੱਤੀਆਂ ਸੀ ਇਮੀਡੀਏਟਲੀ ਵੀ ਜੀ ਇਹ ਟੈਰਰਿਜ਼ਮ ਆ, ਜੇ ਆ ਵੋ ਆ। ਸੋ ਕਾਫੀ ਕੁਝ ਇਹ ਵਾਪਰਿਆ ਸੀਗਾ। ਸੋ ਮਿਨੇਸੋਟਾ ਦੇ ਵਿੱਚ 3000 ਦੇ ਕਰੀਬ ਫੈਡਰਲ ਆਫੀਸਰ ਸੀਗੇ, ਉਹਨਾਂ ਨੂੰ ਵੀ ਉੱਥੋਂ ਰੀਕਾਲ ਕਰ ਲਿਆ ਗਿਆ ਹੈਗਾ। ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਡੈਮੋਕ੍ਰੇਟਸ ਨੇ 10 ਡਿਮਾਂਡਸ ਰੱਖੀਆਂ ਸੀਗੀਆਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਆ ਉਹ ਆਪਣਾ ਉਹਨਾਂ ਚੋਂ ਇੱਕ ਬਿਹੇਵੀਅਰ ਵੀ ਚੇਂਜ ਕਰਨ, ਵੀ ਕਿਸ ਹਿਸਾਬ ਦੇ ਨਾਲ ਉਹ ਲੋਕਾਂ ਦੇ ਨਾਲ ਡੀਲ ਕਰਦੇ ਹੈਗੇ ਆ। ਰਿਪਬਲਿਕਨਸ ਸ਼ਟਡਾਊਨ ਨੂੰ ਓਪੋਜ਼ ਕਰਦੇ ਹੈਗੇ ਆ। ਨੋਇਮ ਨੇ ਕਿਹਾ ਵੀ 1 ਲੱਖ ਦੇ ਕਰੀਬ ਜਿਹੜੇ EMPLOYEES ਆ ਉਹ ਇਸ ਟਾਈਮ ਬਿਨਾਂ ਪੇ ਤੋਂ ਕੰਮ ਕਰ ਰਹੇ ਹੈਗੇ ਆ। ਬਹੁਤ ਸਾਰੇ ਡੈਮੋਕ੍ਰੇਟਸ ਕ੍ਰਿਸਟੀ ਨੋਇਮ ਦੀ ਲੀਡਰਸ਼ਿਪ ਤੇ ਕੁਐਸਚਨ ਕਰ ਰਹੇ ਹੈਗੇ ਆ ਵੀ ਕਿੰਨਾ ਕੁਝ ਉਹਦੀ ਲੀਡਰਸ਼ਿਪ ਦੇ ਅੰਡਰ ਬੈਡ ਵਾਪਰਿਆ ਹੈਗਾ ਆ। ਸੋ ਇਹ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ, ਦੇਖਦੇ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਤੱਕ 6,75,000 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਆ ਆਈਸ ਵੱਲੋਂ, ਤੇ ਮਿਲੀਅਨਸ ਆਫ ਲੋਕ ਉਹ ਆਪਣੇ ਆਪ ਅਮਰੀਕਾ ਨੂੰ ਛੱਡ ਕੇ ਚਲੇ ਗਏ ਹੈਗੇ ਆ। ਨੋਇਮ ਜੋ ਸਾਬਕਾ ਗਵਰਨਰ ਰਹੀ ਆ ਸਾਊਥ ਡਕੋਟਾ ਦੀ, ਉਹਨਾਂ ਦੀ ਸੈਨੇਟ ਕਨਫਰਮੇਸ਼ਨ ਪਿਛਲੇ ਸਾਲ ਹੋਈ ਸੀਗੀ। ਉਸ ਟਾਈਮ ਦੇ ਉੱਤੇ ਉਹ ਪਤਾ ਹੀ ਆਪਾਂ ਨੂੰ ਵੀ ਟਰੰਪ ਉਹਨਾਂ ਦੀ ਇਮੀਗ੍ਰੇਸ਼ਨ ਏਜੰਡੇ ਦੇ ਉੱਤੇ ਬਹੁਤ ਵੋਕਲ ਸਪੋਰਟਰ ਹੈਗੀ ਆ। ਪਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਫੀ ਜ਼ਿਆਦਾ ਜਿਹੜੇ ਇਹ ਬੈਡ ਫੈਸਲੇ ਹੋਏ ਹੈਗੇ ਆ, ਉਹਨਾਂ ਨੂੰ ਲੈ ਕੇ ਇਹ ਜੋ ਫੰਡਿੰਗ ਆ ਉਹ ਆਈਸ ਦੀ ਬੰਦ ਹੈਗੀ ਆ। ਜੀ, ਬਿਲਕੁਲ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈ ਕ੍ਰਿਸਟੀ ਨੋਇਮ, ਉਹ ਸੈਨੇਟਰਸ ਦੇ ਅੱਗੇ ਪੇਸ਼ ਹੋਈ ਆ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸ਼ਟਡਾਊਨ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਤੇ ਬਹੁਤ ਵੱਡਾ ਜਿਹੜਾ ਅਸਰ ਪਿਆ ਹੋਇਆ ਹੈਗਾ। ਨੋਇਮ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਅਕੰਪਲਿਸ਼ਮੈਂਟਸ ਹੈਗੀਆਂ, ਉਹ ਦੱਸੀਆਂ ਹੈਗੀਆਂ ਲਾ ਮੇਕਰਸ ਨੂੰ, ਸਟੇਟ ਜੁਡੀਸ਼ੀਅਲ ਕਮੇਟੀ ਨੂੰ। ਕਹਿੰਦੇ ਵੀ ਜੇ ਸ਼ਟਡਾਊਨ ਕੀਤਾ ਗਿਆ ਵੀ ਕਿਸ ਤਰ੍ਹਾਂ ਇਹਦਾ ਅਸਰ ਪਊਗਾ, ਖਾਸ ਕਰਕੇ ਏਅਰ ਟਰੈਵਲ ਬਹੁਤ ਜ਼ਿਆਦਾ ਡਿਫਿਕਲਟ ਹੈਗਾ। ਸੈਨੇਟ ਡੈਮੋਕ੍ਰੇਟਸ ਨੇ ਕਿਹਾ ਵੀ ਅਸੀਂ ਫੰਡਿੰਗ ਨਹੀਂ ਕਰਨੀ ਡਿਪਾਰਟਮੈਂਟ ਦੀ, ਤੇ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ ਹੈਗੀ। ਦੋ ਲੋਕਾਂ ਦੀ ਮੌਤ, ਦੋ ਸਿਟੀਜ਼ਨਸ ਦੀ ਮੌਤ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਏਜੰਟਸ ਵੱਲੋਂ ਹੋਈ ਆ, ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈ। ਰਿਪਬਲਿਕਨਸ ਨੇ ਇਹ ਹੀਅਰਿੰਗ ਕਾਲ ਕੀਤੀ ਸੀ ਜਸਟ ਡੇਜ਼ ਆਫਟਰ ਸੀਬੀਪੀ ਆਫੀਸਰਸ ਨੇ ਜੋ ਦੋ ਜਾਣਿਆਂ ਨੂੰ, ਐਲੈਕਸ ਪ੍ਰੈਟੀ ਨੂੰ ਜਨਵਰੀ ਮਹੀਨੇ 'ਚ ਮਾਰਿਆ ਸੀ ਤੇ ਇੱਕ ਬੀਬੀ ਨੂੰ ਜੋ ਮਾਰਿਆ ਸੀਗਾ। ਪਿਛਲੇ ਮਹੀਨੇ ਆਈਸ ਤੇ ਸੀਬੀਪੀ ਨੇ ਇਹ ਕਿਹਾ ਵੀ ਉਹਨਾਂ ਦੀ ਕਮਾਂਡ ਦੇ ਅੰਡਰ ਜੋ ਨੋਇਮ ਆ, ਉਸ ਨੂੰ ਇਸ ਦੇ ਬਾਰੇ ਨਹੀਂ ਪਤਾ ਸੀ। ਹਾਲਾਂਕਿ ਉਹਨਾਂ ਨੇ ਕਾਫੀ ਜਿਹੜੇ ਸਟੇਟਮੈਂਟਸ ਵੀ ਇਹਦੇ ਵਿੱਚ ਦਿੱਤੀਆਂ ਸੀ ਇਮੀਡੀਏਟਲੀ ਵੀ ਜੀ ਇਹ ਟੈਰਰਿਜ਼ਮ ਆ, ਜੇ ਆ ਵੋ ਆ। ਸੋ ਕਾਫੀ ਕੁਝ ਇਹ ਵਾਪਰਿਆ ਸੀਗਾ। ਸੋ ਮਿਨੇਸੋਟਾ ਦੇ ਵਿੱਚ 3000 ਦੇ ਕਰੀਬ ਫੈਡਰਲ ਆਫੀਸਰ ਸੀਗੇ, ਉਹਨਾਂ ਨੂੰ ਵੀ ਉੱਥੋਂ ਰੀਕਾਲ ਕਰ ਲਿਆ ਗਿਆ ਹੈਗਾ। ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਡੈਮੋਕ੍ਰੇਟਸ ਨੇ 10 ਡਿਮਾਂਡਸ ਰੱਖੀਆਂ ਸੀਗੀਆਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਆ ਉਹ ਆਪਣਾ ਉਹਨਾਂ ਚੋਂ ਇੱਕ ਬਿਹੇਵੀਅਰ ਵੀ ਚੇਂਜ ਕਰਨ, ਵੀ ਕਿਸ ਹਿਸਾਬ ਦੇ ਨਾਲ ਉਹ ਲੋਕਾਂ ਦੇ ਨਾਲ ਡੀਲ ਕਰਦੇ ਹੈਗੇ ਆ। ਰਿਪਬਲਿਕਨਸ ਸ਼ਟਡਾਊਨ ਨੂੰ ਓਪੋਜ਼ ਕਰਦੇ ਹੈਗੇ ਆ। ਨੋਇਮ ਨੇ ਕਿਹਾ ਵੀ 1 ਲੱਖ ਦੇ ਕਰੀਬ ਜਿਹੜੇ EMPLOYEES ਆ ਉਹ ਇਸ ਟਾਈਮ ਬਿਨਾਂ ਪੇ ਤੋਂ ਕੰਮ ਕਰ ਰਹੇ ਹੈਗੇ ਆ। ਬਹੁਤ ਸਾਰੇ ਡੈਮੋਕ੍ਰੇਟਸ ਕ੍ਰਿਸਟੀ ਨੋਇਮ ਦੀ ਲੀਡਰਸ਼ਿਪ ਤੇ ਕੁਐਸਚਨ ਕਰ ਰਹੇ ਹੈਗੇ ਆ ਵੀ ਕਿੰਨਾ ਕੁਝ ਉਹਦੀ ਲੀਡਰਸ਼ਿਪ ਦੇ ਅੰਡਰ ਬੈਡ ਵਾਪਰਿਆ ਹੈਗਾ ਆ। ਸੋ
ਇਹ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ ਦੇਖਦੇ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹੁਣ ਤੱਕ 6,75,000 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਆ ਆਈਸ ਵੱਲੋਂ ਤੇ ਮਿਲੀਅਨਸ ਆਫ ਲੋਕ ਉਹ ਆਪਣੇ ਆਪ ਅਮਰੀਕਾ ਨੂੰ ਛੱਡ ਕੇ ਚਲੇ ਗਏ ਹੈਗੇ ਆ ਨੋਏਮ ਜੋ ਸਾਬਕਾ ਗਵਰਨਰ ਰਹੀ ਆ ਸਾਊਥ ਡਕੋਟਾ ਦੀ ਉਹਨਾਂ ਨੇ ਸੈਨੇਟ ਕਨਫਰਮੇਸ਼ਨ ਪਿਛਲੇ ਸਾਲ ਹੋਈ ਸੀਗੀ ਉਸ ਟਾਈਮ ਦੇ ਉੱਤੇ ਉਹ ਪਤਾ ਹੀ ਆਪਾਂ ਨੂੰ ਕਿ ਟਰੰਪ ਉਹਨਾਂ ਦੀ ਇਮੀਗ੍ਰੇਸ਼ਨ ਏਜੰਡੇ ਦੇ ਉੱਤੇ ਬਹੁਤ ਵੋਕਲ ਸਪੋਰਟਰ ਹੈਗੀ ਆ ਪਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਫੀ ਜ਼ਿਆਦਾ ਜਿਹੜੇ ਇਹ ਬੈਡ ਫੈਸਲੇ ਹੋਏ ਹੈਗੇ ਆ ਉਹਨਾਂ ਨੂੰ ਲੈ ਕੇ ਇਹ ਜੋ ਫੰਡਿੰਗ ਆ ਉਹ ਆਈਸ ਦੀ ਬੰਦ ਹੈਗੀ ਆ जी, बिल्कुल।